ਬੂਟਿਆ ਤੁਹਾਡੇ ਦੌਰ ਦੇ ਵਿੱਚ ਉਹ ਥੀਏਟਰ ਫਿਲਮਾਂ ਉਹ ਕੀ ਉਹਦਾ ਹਿਸਾਬ ਸੀ ਉਸ ਟਾਈਮ ਤੁਸੀਂ ਦੇਖਦੇ ਦੁਖਦੇ ਹੋਣੇ ਜਵਾਨੀ ਦੇ ਵਿੱਚ ਉਦੋਂ ਥੀਏਟਰ ਹੁੰਦੇ ਸੀ, ਮੇਲਿਆਂ ਦੇ ਥੀਏਟਰ ਆਉਂਦੇ ਸੀਗੇ, ਵਿਆਹ ਸ਼ਾਦੀਆਂ ਦੇ ਵਿੱਚ ਜਿਹੜਾ ਨਾ ਜੀ ਸਪੀਕਰਾਂ ਦੇ ਨਕਲੀਏ ਸਾਦੇ ਸੀਗੇ, ਨਕਲੀਏ ਹੋਣੇ, ਉਹਨਾਂ ਨੇ ਨਕਲਾਂ ਕਰਨੀਆਂ, ਗਾਣੇ ਗਾਣੇ, ਫਿਰ ਉਹ ਡਰਾਮੇ ਵੀ ਕਰਦੇ ਸੀ। ਲੇਕਿਨ ਉਹ ਡਰਾਮਾ ਏਦਾਂ ਕਰਦੇ ਸੀ ਕਿ ਹੂਬਹੂ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਵਾਕਈ ਅਸੀਂ ਅਸਲ ਚੀਜ਼ ਦੇਖ ਰਹੇ ਹਾਂ, ਜਾਨ ਪਾ ਦਿੰਦੇ ਸੀ, ਰੀਅਲ ਕਰੈਕਟਰ ਇੰਨੀ ਜਾਨ ਪਾਉਂਦੇ ਸੀ ਕਿ ਬਿਲਕੁਲ ਉਹ ਜਿਹੜਾ ਨਾ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਹਰ ਚੀਜ਼ ਇਹ ਅਸਲ ਹੀ ਚੱਲ ਰਹੀ ਆ। ਮੀਆਂ ਸਾਹਿਬ ਨਾ ਉਸ ਦੌਰ 'ਚ ਜਿਹੜਾ ਮੇਲਿਆਂ 'ਚ ਨਾ ਮਸ਼ਹੂਰ ਥੀਏਟਰ ਨਾ ਕਿਹੜੇ ਕਿਹੜੇ ਸੀ? ਮਸ਼ਹੂਰ ਥੀਏਟਰ ਸਭ ਤੋਂ ਡਰਾਮਿਆਂ ਦੇ ਵਿੱਚ ਜਿਹੜਾ ਸੀ ਨਾ ਜੋ ਉਸਤਾਦ ਗਾਮਨ ਦਾ, ਉਸਤਾਦ ਗਾਮਨ ਦਾ ਥੀਏਟਰ ਬੜਾ ਮਸ਼ਹੂਰ ਸੀ। ਨਕਲੀਆਂ ਦੇ ਵਿੱਚ ਜਿਹੜਾ ਨਾ ਜੀ ਪਰਦੇਸੀ ਨਕਲੀਆ ਹੁੰਦਾ ਸੀ ਕਮਾਲੀਏ ਦਾ, ਤੇ ਇਹਦੇ ਨਾਲ ਹੁੰਦਾ ਸੀ ਤੋਤੀ। ਹਾਂਜੀ, ਤੋਤੀ ਤੇ ਪਰਦੇਸੀ ਇਹ ਦੋਵੇਂ ਨਕਲੀਏ ਜਿਹੜੇ ਬੜੇ ਮਸ਼ਹੂਰ ਸੀ ਜੀ। ਨੰਬਰਦਾਰਾਂ ਦੀ ਸ਼ਾਦੀ ਸੀ, ਛੋਟੇ ਛੋਟੇ ਸੀ, 452 ਰਹਿਮੇ ਸ਼ਾਹ ਦੇ ਵਿੱਚ ਆ ਕੇ ਨਾ ਜੀ ਇੱਥੇ ਉਹਨਾਂ ਨੇ ਉਦੋਂ ਡਰਾਮਾ ਕੀਤਾ ਸੀਗਾ ਜੀ। ਅੱਛਾ, ਹਾਂਜੀ, ਇੱਥੇ ਉਹਨਾਂ ਨੇ ਡਰਾਮਾ ਕੀਤਾ ਤੇ ਉਹ ਉੱਤੋਂ ਉਤਰਿਆ ਸੀ ਜੀ। ਪੂਰਨ ਭਗਤ ਸੀ ਉਹ? ਨਹੀਂ, ਡਰਾਮਾ ਇਹਨੇ ਕੀਤਾ ਸੀ ਇੱਥੇ ਸ਼ਾਹ ਬਰਾਮ ਦਾ ਜੀ। ਸ਼ਾਹ ਬਰਾਮ ਦਾ। ਅੱਛਾ, ਕਿੱਦਾਂ ਉਤਰਿਆ ਫਿਰ? ਉਹ ਉੱਤੋਂ ਮਕਾਨ ਤੇ ਸੀ, ਜਿਸ ਤਰ੍ਹਾਂ ਜਿੰਨ ਆਂਦਾ ਸੀ ਨਾ ਉੱਤਰ ਕੇ ਉੱਤੋਂ, ਉਹ ਮਕਾਨ ਤੋਂ ਬਿਲਕੁਲ ਉਸੇ ਤਰ੍ਹਾਂ ਉਤਰ ਕੇ ਆਇਆ ਸੀਗਾ ਜੀ, ਉੱਡ ਕੇ। ਹਾਏ ਹਾਏ ਹਾਏ, ਦੁਨੀਆ ਹੈਰਾਨ ਹੋ ਗਈ ਸੀ ਦੇਖ ਕੇ ਵੀ ਇਹ ਬੰਦਾ ਕਿਸ ਤਰ੍ਹਾਂ ਉੱਡ ਕੇ ਆਇਆ। ਉਹਨੇ ਆਪਣੇ ਛੱਜ ਹੁੰਦੇ ਸੀ, ਛੱਜ ਬਣਦੇ ਸੀ ਵੱਡੇ ਵੱਡੇ ਘਰਾਂ 'ਚ ਆਪਣੇ ਹੁੰਦੇ ਸੀ ਨਾ ਛੋਟੇ ਛੋਟੇ, ਉਹਨੇ ਤਕਰੀਬਨ ਵੱਡੇ ਬਣਾਏ ਸੀਗੇ। ਉਹਨੇ ਆਪਣੇ ਬਾਜ਼ੂਆਂ ਨਾਲ ਫਿਰ ਉਹ ਛੱਜ ਸੋਟੀ ਨਾਲ ਬੰਨੇ ਜੀ, ਦੋਵਾਂ ਸਾਈਡਾਂ ਤੋਂ। ਉਹ ਛੱਜ ਬਣ ਕੇ ਤੇ ਇਸ ਤਰ੍ਹਾਂ ਉੱਡ ਕੇ ਤੇ ਫਿਰ ਉਹ ਜਿਹੜਾ ਜਦੋਂ ਥੱਲੇ ਉਤਰਿਆ ਨੇ ਕਿ ਲੋਕ ਹੈਰਾਨ ਹੋ ਗਏ। ਅਸਲੀ ਸੀਨ ਬਣਾ ਹਾਂਜੀ, ਇਹ ਕਰਕੇ ਵੀ ਦੇਖਿਓ ਕਿਤੇ ਛੱਜ ਬਣ ਕੇ ਨਾਸਾ ਨਾ ਚਲਾ ਲਿਓ। ਉਹ ਉਹਨਾਂ ਨੂੰ ਤਰੀਕਾ ਹੁੰਦਾ, ਤਰੀਕਾ ਸੀ ਉਹ ਕਾਰੀਗਰ। ਤੁਹਾਨੂੰ ਇਹਦਾ ਆਲਮ ਲੋਹਾਰ ਜਾਂ ਆਸ਼ਿਕ ਜੱਟ ਵਗੈਰਾ ਇਹਨਾਂ ਦੇ ਥੀਏਟਰ ਦੇਖਣ ਦਾ ਇਤਫਾਕ ਹੋਇਆ? ਹਾਂਜੀ, ਸਾਡੇ ਕੋਲ ਇੱਥੇ ਸੀ ਤਾਂਦਲੇ ਆਲਮ ਲੋਹਾਰ ਦਾ ਥੀਏਟਰ ਵੇਖਿਆ ਜੀ 2-3 ਦਫਾ। ਇੱਥੇ ਮੇਲਾ ਲੱਗਦਾ ਸੀ ਬੋਦਿਆਂ ਵਾਲਾ ਜੀ, ਤਾਂਦਲੇ ਜੀ, ਆਪਣੇ ਉਕਾੜੇ ਰੋਡ ਤੇ, ਹੁਣ ਵੀ ਲੱਗਦਾ ਜੀ। ਅੱਛਾ, ਇਹਦੇ ਤੇ ਅਸੀਂ ਬਾਲੀ ਜੱਟੀ ਵੀ ਆਈ ਸੀ ਔਰ ਆਲਮ ਲੋਹਾਰ ਵੀ ਆਇਆ ਸੀ। ਅੱਛਾ, ਇਹਨਾਂ ਦੋਵਾਂ ਦਾ ਥੀਏਟਰ ਅਲੱਗ ਸੀ ਜੀ। ਅੱਛਾ, ਤੇ ਯਾਨੀ ਕਿ ਬਾਲੀ ਜੱਟੀ ਦਾ ਥੀਏਟਰ ਅਲੱਗ ਸੀ ਤੇ ਆਲਮ ਲੋਹਾਰ ਦਾ ਅਲੱਗ ਸੀ। ਨਹੀਂ ਲੋਹਾਰ ਦੇ ਨਾਲ ਹੀ ਬਾਲੀ ਭਾਜੀ ਸਾਡੀ ਨਾਲ ਗਾਂਧੀ ਵੀ ਰਹੀ ਆ, ਵੱਖਰੇ ਵੀ ਰਹੀ। ਉਹ ਨਹੀਂ ਭਾਈ, ਸਭ ਤੋਂ ਪਹਿਲੇ ਇਹਨਾਂ ਦੇ ਥੀਏਟਰ ਅਲੱਗਾ ਸੀ। ਬਾਲੀ ਜੱਟੀ ਬਾਅਦ ਚ ਇਹਦੇ ਨਾਲ ਰਲੀ ਆ ਆਲਮ ਲੋਹਾਰ ਨਾਲ। ਉਹ ਵੀ ਇਹਨਾਂ ਦਾ ਉਦੋਂ ਰਲੀ ਸੀ ਜਦੋਂ ਇਹਨਾਂ ਦਾ ਇੱਥੇ ਹੀ ਮੁਕਾਬਲਾ ਹੋਇਆ ਸੀ ਇਹਨਾਂ ਦੋਵਾਂ ਦਾ। ਬਾਲੀ ਜੱਟੀ ਨੇ ਕਿਹਾ ਸੀ ਅੱਜ ਮੈਨੂੰ ਏਦਾਂ ਮਾਲੂਮ ਹੁੰਦਾ, ਜਦੋਂ ਫੁੱਲ ਜੋਬਨ ਚ ਸੀ ਨਾ, ਇਹਨੇ ਕਿਹਾ ਜੀ ਮੈਨੂੰ ਅੱਜ ਮਾਲੂਮ ਹੁੰਦਾ ਜਿਵੇਂ ਲੋਹਾਰ ਮੇਰੇ ਲਈ ਜੰਮਿਆ ਹੀ ਨਹੀਂ। ਹਾਂਜੀ, ਬਾਲੀ ਜੱਟੀ ਵੀ ਆਪਣੇ ਆਪ ਚੋਂ ਬਾਹਰ ਸੀ ਉਦੋਂ। ਉਹਨੇ ਹੂਕ ਮਾਰ ਕੇ ਨਾ ਤੇ ਉਹ ਸਪੀਕਰੀ ਸਾੜਦੀ ਸੀ ਉਹਨੂੰ। ਹਾਂਜੀ, ਇਹਨੇ ਕਿਹਾ ਵੀ ਅੱਜ ਮੈਨੂੰ ਏਦਾਂ ਮਹਿਸੂਸ ਹੋਇਆ ਜਿਵੇਂ ਲੋਹਾਰ ਮੇਰੇ ਵਾਸਤੇ ਜੰਮਿਆ ਹੀ ਨਹੀਂ। ਤੇ ਲੋਹਾਰ ਦਾ ਥੀਏਟਰ ਬਰਾਬਰ ਸੀ ਜੀ। ਲੋਹਾਰ ਨੇ ਫਿਰ ਆਖਿਆ ਵੀ ਆਪਣੇ ਤਬਲੀਆਂ ਨੂੰ ਪੁੱਛ ਲਾ ਵੀ ਜੇ ਤਾਂ ਸੱਟ ਝੱਲਦੇ ਠੀਕ ਆ ਮੈਂ ਆ ਜਾਣਾ, ਨਹੀਂ ਤਾਂ ਤੂੰ ਆ ਜਾ, ਮੇਰੇ ਤਾਂ ਫਿਰ ਤਿਆਰ ਆ। ਅੱਛਾ, ਮੁਕਾਬਲਾ ਪੈ ਗਿਆ ਜੀ। ਹਾਂਜੀ, ਜਦੋਂ ਸਵੇਰ ਅਜ਼ਾਨਾਂ ਹੋਈਆਂ ਨਾ ਜੀ, ਅਜ਼ਾਨਾ ਟਾਈਮ ਆਲਮ ਲੋਹਾਰ ਨੇ ਚਿਮਟਾ ਲੰਮਾ ਕਰਕੇ ਟੇਕ ਲਾ ਕੇ ਜਦੋਂ ਮਿਰਜ਼ਾ ਸ਼ੁਰੂ ਕੀਤਾ ਨਾ ਜੀ ਉਹਨੇ, ਬਾਲੀ ਜੱਟੀ ਪਾਰਾਂ ਡਿੱਪੀ। ਉਹਨੇ ਕਿਹਾ ਵੀ ਬਾਲੀ ਜੱਟੀ ਦੇ ਦਿਨ ਚ ਇਹ ਗੱਲ ਸੀ ਵੀ ਦਿਨ ਚੜ ਗਿਆ, ਮਿਰਜ਼ਾ ਇਹਨੇ ਗਾ ਲਿਆ। ਲੇਕਿਨ ਮਿਰਜ਼ਾ ਉਹਨੇ ਅਜ਼ਾਨਾ ਟਾਈਮ ਮਿਰਜ਼ਾ ਸ਼ੁਰੂ ਕੀਤਾ ਸੀ ਆਲਮ ਲੋਹਾਰ ਨੇ। ਜਦੋਂ ਮਿਰਜ਼ਾ ਸ਼ੁਰੂ ਕੀਤਾ ਬਾਲੀ ਜੱਟੀ ਹਾਰ ਗਈ। ਮੇਰੀਆਂ ਬਾਹਾਂ ਖੜੀਆਂ। ਉਹਨੇ ਕਿਹਾ ਹੁਣ ਸ਼ਾਮ ਤੱਕ ਇਹਨੇ ਮਿਰਜ਼ਾ ਨਹੀਂ ਮੁੱਕਣ ਦੇਣਾ। ਦਿਨ ਚੜਨ ਤੋਂ ਬਾਅਦ ਇਹਨੇ ਹੁਣ ਮਿਰਜ਼ਾ ਨਹੀਂ ਮੁੱਕਣ ਦੇਣਾ ਸ਼ਾਮ ਦੀ। ਮਿਰਜ਼ਾ ਹੀ ਇੰਨਾ ਲੰਬਾ ਲੋਹਾਰ ਗਾਉਂਦਾ ਸੀ। ਤੇ ਇਹ ਪਤਾ ਕਿਵੇਂ ਲੱਗਦਾ ਸੀ? ਹੁਣ ਤਾਂ ਸੋਸ਼ਲ ਮੀਡੀਆ ਤੇ ਪਤਾ ਲੱਗ ਜਾਂਦਾ ਨਾ। ਤੁਸੀਂ ਤਿਆਰੀ ਕਰਕੇ ਜਾਣਾ ਜ਼ਾਹਰਾ, ਕਿਵੇਂ ਤੁਹਾਨੂੰ ਟਾਈਮ ਨਾ ਮੇਲੇ ਦਾ, ਤਾਂ ਆਣਾ ਹੀ ਆਣਾ ਸਾਲ ਬਾਅਦ। ਪੱਕੀਆਂ ਮੇਲੇ ਕਿਉਂ ਬੁੱਟੇ ਫੈਸਲਾਬਾਦ ਕੁਆਟਰ ਮੰਡੀ ਹੈ ਨਾ, ਇੱਥੇ ਮੰਡੀ ਲੱਗਦੀ ਸੀ। ਅੱਛਾ, ਮੰਡੀ ਦੇ ਉੱਤੇ ਨਾ ਸਪੈਸ਼ਲ ਆਲਮ ਲੋਹਾਰ ਨੈਸ਼ਨ ਭੱਟੀ ਉਦੋਂ ਹੁੰਦਾ ਸੀ, ਇਹਦਾ ਵੀ ਥੀਏਟਰ ਸੀ। ਮੈਂ ਬਲਕਿ ਮੀਆਂ ਸਾਹਿਬ ਨਾਲ ਅਗਲਾ ਸਵਾਲ ਇਹੀ ਕਰਨ ਵਾਲਾ ਸੀ ਕਿ ਆਸ਼ਿਕ ਜੱਟ ਤੇ ਨੈਸਨ ਭੱਟੀ ਜਿਹੜੇ ਆ, ਉਹਨਾਂ ਦੇ ਵੀ ਕਹਿੰਦੇ ਉਸ ਦੌਰ 'ਚ ਅੱਛੇ ਥੀਏਟਰ ਸੀ। ਉਹਨਾਂ ਦਾ ਵੀ ਤੁਹਾਨੂੰ ਇਤਫਾਕ ਹੋਇਆ? ਉਹਨਾਂ ਦਾ ਇਤਫਾਕ ਹੋਇਆ ਜੀ ਸਾਡੇ ਦੇਖਣ ਦਾ। ਹਾਂਜੀ, ਇਹਨਾਂ ਦਾ ਇਤਫਾਕ ਹੋਇਆ ਦੇਖਣ ਦਾ। ਇਹ ਅਸੀਂ ਦੇਖੇ ਸੀ ਜੀ ਸਾਈਵਾਲ। ਲੇਕਿਨ ਜਿਹੜੀ ਚੱਸ ਗਾਣ ਦੀ ਆਲਮ ਲੋਹਾਰ ਦੇ ਥੀਏਟਰ 'ਚ ਸੀ ਨਾ, ਉਹ ਇਹਨਾਂ ਦੇ ਥੀਏਟਰ 'ਚ ਉਹ ਚੱਸ ਗਾਣ ਵਾਲੀ ਨਹੀਂ ਸੀ।
ਡਰਾਮਾ ਦੇਖਣ ਦੀ ਚਾਸ ਜਿਹੜੀ ਗਾਮਨ ਦੇ ਥੀਏਟਰ 'ਚ ਸੀ ਨਾ ਜੀ, ਡਰਾਮਾ ਅੱਛਾ ਸਭ ਤੋਂ ਡਰਾਮਾ ਅੱਛਾ ਸਭ ਤੋਂ ਜਿਹੜਾ ਸੀ ਉਹ ਉਸਤਾਦ ਗਾਮਨ ਗਾਮਨ ਕਰਦੇ ਜੀ। ਲੇਕਿਨ ਗੀਤ ਜਿਹੜਾ ਆਲਮ ਲੋਹਾਰ ਦਾ ਤੇ ਐਨਐਸਐਨ ਭੱਟੀ ਨੈਸਨ ਭੱਟੀ ਅੱਛਾ ਸੀ ਜੀ, ਹਾਂ। ਨੈਸਨ ਭੱਟੀ ਵੀ ਅੱਛਾ ਗਾਉਂਦਾ ਸੀ, ਬਹੁਤ ਪਿਆਰਾ ਗਾਉਂਦਾ ਸੀ। ਲੇਕਿਨ ਜਦੋਂ ਫਿਰ ਡਰਾਮਾ ਜਾਂ ਜਦੋਂ ਕੋਈ ਸਟੇਜ ਵਾਧੇ ਘਾਟੇ ਵਾਲੀ ਬਣਦੀ ਸੀ ਨਾ ਜੀ, ਫਿਰ ਇਹਨਾਂ ਦੇ ਵਿੱਚ ਸਭ ਤੋਂ ਡਰਾਮੇ 'ਚ ਉਸਤਾਦ ਗਾਮਨ ਤੇ ਇਧਰੋਂ ਆਲਮ ਲੋਹਾਰ ਜੀ, ਇਹ ਦੋ ਥੀਏਟਰ ਫਿਰ ਟਾਪ ਦੇ ਗਿਣੇ ਜਾਂਦੇ। ਅੱਛਾ, ਰੱਬੋਂ ਬਾਲੀ ਜੱਟੀ ਦਾ ਜ਼ਿਕਰ ਹੋਇਆ ਤੇ ਮੈਂ ਤੁਹਾਨੂੰ ਦੱਸੀ ਜਾਵਾਂ ਬਈ ਬਾਲੀ ਜੱਟੀ ਬਹੁਤ ਅੱਛਾ ਗਾਉਂਦੀ ਰਹੀ ਹੈ ਜੀ, ਬਹੁਤ ਅੱਛਾ ਗਾਉਂਦੀ ਰਹੀ। ਹਾਂ ਚੰਗਾ, ਉਹਦੇ ਜਵਾਈ ਦਾ ਕੱਲ ਮੈਨੂੰ ਫੋਨ ਆਇਆ। ਅੱਛਾ, ਹਾਂ, ਅਰਸ਼ਦ, ਉਹ ਕੀ ਨਾਂ ਉਹਦਾ, ਤੇ ਉਹ ਬੜਾ ਵੱਡਾ ਉਹ ਵੀ ਥੀਏਟਰ ਦਾ ਇਸ ਟਾਈਮ ਟਾਪ ਦਾ ਅਦਾਕਾਰ ਹਾਂਜੀ, ਤੇ ਉਹ ਕੱਲ ਟੈਲੀਫੋਨ ਦੇ ਉੱਤੇ ਗੱਲ ਹੋਈ। ਅੱਛਾ। ਹਾਂ, ਬਾਲੀ ਜੱਟੀ ਦਾ ਜਵਾਈ ਹੈ, ਬਾਲੀ ਜੱਟੀ ਦੀ ਧੀ ਉਹਦੇ ਘਰ ਆ। ਅੱਛਾ। ਹਾਂ, ਉਹ ਕਹਿੰਦਾ ਵੀ ਮੇਰੀ ਸੱਸ ਸੀ ਉਹ, ਤੇ ਉਹਦੇ ਨਾਲ ਗੱਲ ਹੋਈ। ਉਹ ਆਊਗਾ ਇੱਥੇ, ਫਿਰ ਜਿੱਦਣ ਆਇਆ ਉਦੋਂ ਵੀ ਅਸੀਂ ਰਿਕਾਰਡ ਕਰਕੇ ਚੜਾਵਾਂਗੇ। ਠੀਕ ਹੋ ਗਿਆ। ਹਾਂ ਜੀ ਬੂਟਿਆ ਨਹੀਂ ਜਿਹੜਾ ਡੀਸੀ ਸੀ ਨਾ ਫੈਸਲਾਬਾਦ ਦਾ, ਇਹ ਆਲਮ ਲੋਹਾਰ ਦਾ ਥੀਏਟਰ ਤੇ ਨੈਸ਼ਨ ਭੱਟੀ ਦਾ ਥੀਏਟਰ ਸਾਹਮਣੇ ਲਵਾਉਂਦਾ ਸੀ। ਹਾਂ, ਕਾਬਲ ਤੇ ਇਹ ਫਿਰ ਮੁਕਾਬਲੇ ਜਿਸ ਗਾਉਂਦੇ ਸੀ ਨਾ, ਇਹ ਤੰਬੂ ਫਿਰ ਇਕੱਠੇ ਕਰਾ ਦਿੰਦੇ ਸੀ ਤਾਂ ਕਿ ਜ਼ਿਆਦਾ ਲੋਕੀ ਜਿਹੜਾ ਵਾ ਲੋਕੀ ਕੀ ਫਿਰ ਮੁਕਾਬਲੇ 'ਚ ਆ ਜਾਂਦੇ ਸੀ। ਅਸੀਂ ਛੋਟੇ ਤੇ ਛੋਟੇ ਜਵਾਨੀ ਸੀ ਦੇ ਤੇ ਵਿੱਚ ਨੈਸ਼ਨਲ 229 ਪੱਟੀ ਪਹਿਲਾਂ ਨਹੀਂ ਹਾਂ, ਸ਼ਾਮਲ ਉਹ ਅੱਛੀ ਬੜੀ ਉੱਥੇ ਆਵਾਜ਼ ਇਹਨੂੰ ਸੀ। ਪਰਦੇਸੀ ਨਕਲੀਏ ਨੂੰ ਸੱਦਿਆ ਸੀ ਜੀ ਇਹਨਾਂ ਨੇ, ਇਹ ਫਿਰ ਸਾਈਵਾਲ ਵਾਲੇ। ਥੀਏਟਰ ਦੇ ਵਿੱਚੋਂ ਨਾ ਫਿਰ ਇਹ ਫਿਲਮਾਂ 'ਚ ਗਿਆ ਨੈਸ਼ਨਲ ਭੱਟੀ। ਹਾਂ, ਇਹ ਫਿਲਮਾਂ ਕਾਫੀ ਪਹਿਲੇ ਬਣਾਉਂਦਾ ਸੀ, ਫਿਰ ਇਹਨੂੰ ਵੀ ਨਾਲ ਲੈ ਗਿਆ ਭਰਾ ਨੂੰ। ਹਾਂ ਜਿਵੇਂ ਨਕਲੀ ਦੀ ਗੱਲ ਕਰ ਰਹੇ ਨਾ, ਪਹਿਲਾਂ ਕੋਈ ਬੰਦੇ ਨਕਲੀਆ ਬਣ ਕੇ ਕਿਸੇ ਜਗ੍ਹਾ ਦੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਸੀ, ਜਿਹਨੂੰ ਅੱਜ ਪ੍ਰੈਂਕ ਅਸੀਂ ਕਹਿੰਦੇ ਆ। ਹਾਂਜੀ ਹਾਂਜੀ। ਉਹਨੂੰ ਸਾਦੇ ਭਰੂਪੀਆ ਬਰੂਪੀਆ ਨਹੀਂ, ਬਰੂਪੀਆ ਹੋਰ ਚੀਜ਼ ਆ ਜੀ। ਉਹ ਖਾਸ ਲੋਕ ਹੁੰਦੇ ਸੀ। ਬਰੂਪੀਏ ਦਾ ਕੰਮ ਹੋਰ ਆ ਜੀ, ਨਕਲੀਆਂ ਦਾ ਕੰਮ ਹੋਰ ਸੀ, ਬਰੂਪੀਆ ਹੋਰ ਚੀਜ਼ ਉਹ ਤਾਂ ਜਿੱਦਾਂ ਆਪਾਂ ਡਾਂਦੇ ਹੁੰਦੇ ਸੀ ਨਾ, ਇਸੇ ਬੈਠੇ ਆ ਤੇ ਉਹਨਾਂ ਨੇ ਆ ਕੇ ਥਾਣੇਦਾਰ ਬਾਰ ਕੇ ਆ ਜਾਣਾ ਥਾਣੇਦਾਰ। ਬਰੂਪੀਆ ਜਿਹੜਾ ਸੀ ਨਾ ਜੀ, ਇਹ ਤਾਂ ਉਹ ਕਮੇਟੀ ਸੀ ਮੈਟ੍ਰਿਕ ਤੋਂ ਥੱਲੇ ਉਹਨੂੰ ਸੰਤ ਨਹੀਂ ਸੀ ਮਿਲਦੀ। ਹੈ ਮੈਟ੍ਰਿਕ ਤੋਂ ਥੱਲੇ ਉਸ ਬੰਦੇ ਨੂੰ ਸੰਤ ਨਹੀਂ ਸੀ ਮਿਲਦੀ, ਪੜ੍ਹੇ ਲਿਖੇ ਬੰਦੇ ਨੂੰ ਸੰਤ ਮਿਲਦੀ ਸੀ ਬਰੂਪੀਏ ਦੀ। ਅੱਛਾ, ਆ ਜਿਹੜਾ ਮੈਟ੍ਰਿਕ ਪਾਸ ਸੰਤ ਹੁੰਦੀ ਸੀ ਸੀ, ਇਹਦੀ? ਸੰਤ ਹੁੰਦੀ ਸੀ ਜੀ, ਸਪੈਸ਼ਲ ਇਹਦੀ। ਹਾਂ। ਉਹਨੂੰ ਗਵਰਨਮੈਂਟ ਵੱਲੋਂ ਉਹ ਸਰਟੀਫਿਕੇਟ train ਕਰਦਾ ਮਿਲਦਾ ਸੀ, ਉਹ ਟ੍ਰੇਨ ਹੁੰਦਾ ਸੀਗਾ। ਹਾਂ ਮਤਲਬ ਕਿ ਉਹਨੇ ਹੁਣ ਐਸਐਚਓ ਦੀ ਵਰਦੀ ਪਾਈ ਆ ਜੀ, ਤੇ ਪੁਲਿਸ ਉਹ ਲਾਈਵ ਤੋਂ ਆ ਗਿਆ ਜੀ, ਆ ਕੇ ਉਹਨੇ ਜੀ ਆ ਕਰੀ ਦਬਕਾ ਮਾਰਨਾ, ਹਾਂ, ਥਾਣੇਦਾਰ ਬਣ ਕੇ ਆਇਆ। ਥਾਣੇਦਾਰ ਬਣ ਕੇ ਆ ਗਿਆ, ਕਰੀ ਦਬਕਾ ਮਾਰਨਾ, ਸਾਰੇ ਚੱਲ ਗਿਆ। ਜਦੋਂ ਵੇਖਿਆ ਵੀ ਡਰ ਗਿਆ ਸਾਰੇ, ਤੇ ਫਿਰ ਉਹਨੇ ਕਹਿਣਾ ਸਲਾਮ ਜੀ, ਅੱਲਾ ਦੀ ਅਮਾਨ, ਇਹ ਚਲਾ ਲੈ। ਇੱਕ ਵਾਰੀ ਸੱਚੀ ਡਰਾ ਦੇਣਾ। ਸੱਚੀ ਡਰਾ ਦੇਣਾ। ਹਾਂ, ਕੋਈ ਨਾਮ ਤੇ ਲੈਂਦਾ ਸੀ ਬਾਅਦ ਚ। ਫਿਰ ਉਹਨਾਂ ਬੰਦੇ ਉਹਨਾਂ ਨੂੰ ਬੜੇ ਖੁਸ਼ ਹੋ ਕੇ ਨੰਬਰਦਾਰ ਉਰਲੇ ਪਰਲੇ ਜਿਹੜੇ ਨਾ ਜੀ, ਕਈ ਜੀ ਉਹਨਾਂ ਨੂੰ ਮੱਝਾਂ ਦੇ ਦਿੰਦੇ ਸੀਗੇ। ਅੱਛਾ, ਇੱਕ ਅੱਛਾ, ਹਾਂਜੀ। ਹੋਰ ਗਾਣੇ ਵਾਲਾ ਜਿਹੜਾ ਵਾ ਸ਼ੌਕਤ ਅਲੀ, ਹਾਂਜੀ। ਇਹ ਵੀ ਕਿਤੇ ਥੀਏਟਰ ਥੂਟਰ ਵਿੱਚ ਗਾਉਂਦੇ ਰਹੇ ਕਿ ਨਹੀਂ? ਨਹੀਂ, ਸ਼ੌਕਤ ਅਲੀ ਨਹੀਂ ਅਸੀਂ ਅੱਛਾ, ਸੁਣਿਆ, ਸ਼ੌਕਤ ਥੀਏਟਰ 'ਚ ਅਲੀ ਨਹੀਂ ਦੇਖਿਆ। ਇਹ ਬਾਅਦ 'ਚ ਹੋਇਆ। ਯਾਨੀ ਕਿ ਆਸ਼ਿਕ ਜੱਟ ਤੇ ਆਲਮ ਲੋਹਾਰ ਜਿਹੜਾ ਵਾ ਨਾ, ਹਾਂਜੀ, ਤੇ ਨੈਸਨ ਭੱਟੀ, ਹਾਂਜੀ। ਇਹੀ ਗਾਣੇ ਵਾਲਿਆਂ ਚੋਂ ਯਾਨੀ ਕਿ ਜਿਹੜਾ ਵਾ ਨਾ, ਗਾਣੇ ਵਾਲਿਆਂ ਦੀ ਬੰਦੇ ਅੱਛੇ ਸੀ। ਇਹੀ। ਥੀਏਟਰ ਤਾਂ ਜੀ ਬੜੇ ਸੀ ਉਸ ਵਕਤ, ਬਸ਼ੀਰ ਲੋਹਾਰ ਆਇਆ, ਫਿਰ ਇਹਦੇ ਸ਼ਗਿਰਦ ਲਹਿਦਾ ਬਣਦੇ ਰਹੇ ਆ। ਉਹ ਫਿਰ ਆਲਮ ਲੋਹਾਰ ਤੇ ਮਰਨ ਤੋਂ ਬਾਅਦ ਤਾਂ ਫਿਰ ਮੀਰ ਕਈ ਹੋਏ ਮੁਹੰਮਦ ਜਦੋਂ ਜੀ। ਗਵਰਨਰ ਸੀ ਨਾ, ਹਾਂ। ਉਸ ਵਕਤ ਇਹਨਾਂ ਤੇ ਅਰੋਸ ਸੀ। ਹੂੰ। ਫੈਸਲਾਬਾਦ ਵਿੱਚ ਮਲਕ ਮੀਰ ਮੁਹੰਮਦ ਸਾਹਿਬ ਆਉਂਦੇ ਸੀ ਇਨਾਮ ਤਕਸੀਮ ਕਰਨ ਵਾਸਤੇ। ਅੱਛਾ, ਵਜ਼ੀਰੇ ਵਾਲਾ ਸੀ ਉਹ, ਨਹੀਂ ਗਵਰਨਰ ਸੀ। ਗਵਰਨਰ ਸੀ। ਫਿਰ ਇਹ ਅੰਜਮ ਥੀਏਟਰਾਂ ਵਾਲਾ ਦੌਰ ਕਿਉਂ ਖਤਮ ਹੋ ਗਿਆ? ਦੌਰ ਇਸ ਵਾਸਤੇ ਖਤੇ ਆ ਜਿਹੜਾ ਮੋਬਾਈਲ ਆ ਹਾਂ, ਮੋਬਾਈਲ ਉਹ ਤਾਂ ਇਹ ਹਮੇਸ਼ਾ- ਚੀਜ਼ ਆ ਗਈ ਆ। ਨਹੀਂ ਹੁਣ ਸਾਰਿਆਂ ਤੋਂ ਵੱਡਾ ਉਦੋਂ ਜਿਹੜਾ ਹੁਣ ਫੰਕਸ਼ਨ ਹੁੰਦਾ ਸੀ, ਜੋੜੀ ਤੁੰਬੇ ਦਾ ਹੁੰਦਾ ਸੀ। ਹਾਂਜੀ, ਹਾਂਜੀ। ਹੁਣ ਜੋੜੀ ਤੁੰਬਾ ਕੇ ਕਿੱਧਰ ਗਿਆ, ਲੱਭਦਾ ਹੀ ਨਹੀਂ। ਸਰਕਸ ਜਿਹੜੀ ਸੀ ਇਹ ਇੱਕ ਚਾਈਨਾ ਦੀ ਹੁੰਦੀ ਸੀ, ਇੱਕ ਆਹ ਲੱਕੀ ਰਾਨੀ ਫਿਰ ਜਿਹੜੀ ਇੱਕ ਲੱਕੀ ਸੀ, ਰਾਣੀ ਹੁੰਦੀ ਸੀ। ਤੇ ਜਿਹੜੀ ਸੀ ਨਾ ਆਹ ਟੋਬੇ ਸ਼ੌਕਤ ਦੀ ਲੱਕੀ ਰਾਨੀ, ਲੱਕੀ ਰਾਣੀ। ਇਹ ਸਭ ਤੋਂ ਟਾਪ ਤੇ ਸੀ ਉਸ ਦੌਰ 'ਚ। ਥੀਏਟਰ ਨੂੰ ਤਾਂ ਮੇਰਾ ਖਿਆਲ ਆ ਕਿ ਜਿਹੜਾ ਸਿਨੇਮਾ ਸੀ ਨਾ, ਉਹਨੇ ਕੁਝ ਨੁਕਸਾਨ ਯਾਨੀ ਕਿ ਜਿਹੜਾ ਵਾ ਨਾ ਪਹੁੰਚਾਇਆ, ਜਿਹੜਾ ਨਹੀਂ, ਸੈਨਮੇ ਉਦੋਂ ਵੀ ਹੈ ਸੀ ਜੀ, ਅੱਛਾ। ਉਦੋਂ ਸੈਨਮੇ ਹੈ ਸੀ, ਹੂੰ। ਲੇਕਿਨ ਸ਼ਹਿਰਾਂ 'ਚ ਸੈਨਮੇ ਸੀ, ਇੱਥੇ ਪਿੰਡਾਂ ਪੁੰਡਾਂ 'ਚ ਅੱਗੇ ਪਿੱਛੇ ਸੈਨਮਾ ਹੈ ਨਹੀਂ ਸੀ ਕਿਧਰੇ ਵੀ। ਵੀ ਉਹ ਪਿੰਡਾਂ ਦੇ ਲੋਕ ਜਿਹੜੇ ਸੀ ਨਾ, ਉਹ ਇਸੇ ਚੀਜ਼ ਨੂੰ ਤਰਜੀਹ ਹਾਂ। ਦਿੰਦੇ ਸੀ। ਫਿਰ ਕਿਉਂਕਿ ਇੱਕ ਵਕਤ ਆਇਆ ਨਾ ਜਦੋਂ ਕਿ ਪਿੰਡਾਂ 'ਚ ਵੀ ਕੋਈ ਕੱਚੀ ਟਾਕੀ ਵਗੈਰਾ ਹਾਂਜੀ। ਮੇਰਾ ਖਿਆਲ ਹੈ ਕਿ VCR ਨੇ ਥੀਏਟਰ ਨੂੰ ਯਾਨੀ ਕਿ ਜਿਹੜਾ ਵਾ ਨਾ, ਹਾਂਜੀ, VCR ਤਾਂ ਫਿਰ ਕਾਫੀ ਦੇਰ ਬਾਅਦ ਚ ਆਇਆ। VCR ਤੇ ਤਾਂ ਹੁਣ ਸਾਨੂੰ ਤਾਂ ਕੱਲ ਦੀ ਗੱਲ ਮਾਲੂਮ ਹੁੰਦੀ ਹੈ ਜੀ। ਜਾਂ ਫਿਰ ਇਹ ਹੋਇਆ ਕਿ ਮੇਲਿਆਂ 'ਚ ਲੋਕ ਜਾਣਾ ਘਟ ਗਏ ਜਾਂ ਕੀ? ਮੇਲੇ ਇਹਨਾਂ ਦੀ ਵਜ੍ਹਾ ਤੋਂ ਲੋਕ ਜਾਣਾ ਘਟਿਆ, ਸਿਰਫ ਜੋ ਘਰਾਂ 'ਚ ਹਰ ਬੰਦਾ ਜੇਬ 'ਚ ਲਈ ਫਿਰਦਾ, ਹੁਣ ਸਾਰਾ ਕੁਝ ਦੇ VCR ਆ ਯਾਰ ਗਿਆ। ਉਹ ਤਾਂ ਹੁਣ ਜਿੱਦਾਂ ਲਾਲਟੈਨ ਹਾਂਜੀ, ਮੁੱਕ ਹਾਂਜੀ। ਗਈ, ਹੋਰ ਬੜਾ ਕੁਝ ਮੁੱਕ ਹਾਂ, ਗਿਆ, ਹੋਰ ਇਦਾਂ ਮੁੱਕ ਥੀਏਟਰ ਮੁੱਕ ਮੁੱਕ ਗਿਆ। ਗਿਆ। ਮੇਲੇ ਤਾਂ ਅੱਜ ਵੀ ਲੱਗਦੇ ਆ, ਭਰਦੇ ਵੀ ਆ, ਭਰਦੇ ਆ, ਵਿੱਚ ਲੇਕਿਨ ਖੇਡਾਂ ਉਹ ਵੀ ਚੀਜ਼ਾਂ ਹੁੰਦੀਆਂ, ਹੈ ਨਹੀਂ। ਪਰ
ਬੰਦੇ ਪਰ ਐਂਟਰਟੇਨਮੈਂਟ ਦੇ ਤਰੀਕੇ ਬਦਲ ਗਏ ਤਰੀਕਾ ਬਦਲ ਗਿਆ ਜਨਰੇਸ਼ਨ ਦੇ ਮੁਤਾਬਕ ਸਾਨੂੰ ਆ ਪਸੰਦ ਆ ਰਿਹਾ ਤੇ ਦੂਜੇ ਨੂੰ ਨਾਲੇ ਉਹ ਨਾਲੇ ਕਹਿੰਦੇ ਜਦੋਂ ਨਵੀਂ ਟੈਕਨੋਲੋਜੀ ਆ ਜਾਂਦੀ ਹੈ ਨਾ ਪੁਰਾਣੀ ਪੁਰਾਣੀ ਚਲੀ ਜਾਂਦੀ ਉਹ ਥੀਏਟਰ ਵਾਲਾ ਯਾਨੀ ਕਿ ਉਹ ਬੜਾ ਸਿੰਪਲ ਜੇ ਵਾਲੇ ਸੀ ਇਹ ਕਿਉਂਕਿ ਜਿਹੜਾ ਫਿਲਮ ਆਈ ਜਾਂ ਟੀਵੀ ਵਗੈਰਾ ਵਾ ਇੱਥੇ ਰਿਫਾਈਨਡ ਆ ਗਿਆ ਕੰਮ ਉਹਨੂੰ ਖਾ ਗਿਆ ਆਖੇ ਤੈਨੂੰ ਭੁੱਲ ਗਏ ਯਾਰ ਪੁਰਾਣੇ ਨਵਿਆਂ ਦੇ ਲੜ ਲੱਗ ਕੇ ਬੰਦਾ ਪੁਰਾਣੀ ਸ਼ੈ ਨੂੰ ਭੁੱਲ ਜਾਂਦਾ ਅੱਛਾ ਮੈਂ ਗੱਲ ਉਹ ਕਰ ਹਾਂਜੀ ਹਾਂਜੀ ਉਹ ਜੇ ਗੱਲ ਕਰਨੀ ਹੋਵੇ ਤੁਸੀਂ ਕਰ ਲਿਓ ਸਪੀਕਰ ਪਿਆ ਤੁਹਾਡੇ ਅੱਛਾ ਉਹ ਨਾ ਜੋੜੀ ਤੁੰਬੇ ਦੇ ਵਿੱਚ ਜੀ ਸਾਡੇ ਲੈਲਪੁਰ ਦਾ ਇੱਕ ਬੜਾ ਵੱਡਾ ਨਾਮ ਸ਼ਰੀਫ ਰਾਗੀ ਇੱਕ ਵਾਰੀ ਇੰਡੀਆ ਦੇ ਵਿੱਚ ਗਿਆ ਅੱਛਾ ਅਸੀਂ ਹੁਣ ਤੱਕ ਜਿੰਨੇ ਗਵਈਏ ਜਿੰਨੇ ਥੀਏਟਰਾਂ ਦੀ ਗੱਲ ਕੀਤੀ ਹੈ ਸਾਰੇ ਪੰਜਾਬੀ ਸੀ ਉਸਤਾਦ ਗਾਮਨ ਹੋਰੀ ਜਿਨ੍ਹਾਂ ਦੇ ਵੀ ਨਾਂ ਲਏ ਆ ਉਹ ਸਾਰੇ ਪੰਜਾਬੀ ਸੀ ਪੰਜਾਬ ਦੇ ਸੀ ਤੇ ਉਹ ਸ਼ਰੀਫ ਰਾਗੀ ਗਿਆ ਪੰਜਾਬ ਚੜ੍ਹਦੇ 'ਚ ਉੱਥੇ ਕਿਸੇ ਨੇ ਸੁਣਿਆ ਤੇ ਉਹਨੇ ਆਖਿਆ ਵੀ ਮੈਂ ਤੈਨੂੰ ਆਪਣੇ ਪੁੱਤ ਦੇ ਵਿਆਹ ਤੇ ਸੱਦਣਾ ਤੇ ਤੈਨੂੰ ਖਤ ਕਿਵੇਂ ਕਰਕੇ ਪਾਵਾਂ ਵੀ ਆਪਣਾ ਲਿਖ ਕੇ ਦੇ ਮੈਨੂੰ ਤੇ ਸ਼ਰੀਫ ਰਾਗੀ ਨੇ ਕਿਹਾ ਤੂੰ ਸਿਰਫ ਸ਼ਰੀਫ ਰਾਗੀ ਲਿਖ ਕੇ ਭੇਜ ਦੀ ਪਾਕਿਸਤਾਨ 'ਚ ਸ਼ਰੀਫ ਰਾਗੀ ਇੱਕ ਹੀ ਆ ਆਪੇ ਖਤ ਤੇਰਾ ਮੈਨੂੰ ਪਹੁੰਚ ਜੂਗਾ ਤੇ ਮੈਂ ਪਿੱਛੇ ਜੇ ਸਮਝਿਆ ਸੀਗਾ ਵੀ ਸ਼ਰੀਫ ਰਾਗੀ ਪੁਰ ਹੋ ਗਿਆ ਪਰ ਉਹ ਮੈਨੂੰ ਵੀ ਕਿਸੇ ਨੇ ਦੱਸਿਆ ਸੀ ਆ ਕੇ ਭਾਵਨ ਨਗਰ ਦਾ ਬੰਦਾ ਸੀ ਮੈਨੂੰ ਪੱਕਾ ਕਰ ਗਿਆ ਕਹਿੰਦਾ ਸ਼ਰੀਫ ਰਾਗੀ ਤਾਂ ਸਾਲ ਹੋ ਗਿਆ ਪੁਰ ਹੋ ਗਿਆ ਤੇ ਉਹ ਅਗਲੇ ਦਿਨ ਉਸਮਾਨ ਨੇ ਦੱਸਿਆ ਹਾਂਜੀ ਅਗਲੇ ਦਿਨ ਉਸਮਾਨ ਸਾਹਿਬ ਨੇ ਦੱਸਿਆ ਵੀ ਉਹ ਤਾਂ ਇੱਥੇ ਗਾਉਂਦਾ ਪਿਆ ਆ ਜਾ ਤੁਹਾਨੂੰ ਦਿਖਾਵਾਂ ਅਸੀਂ ਫਿਰ ਭਾਈ ਉਹਦੀ ਜ਼ਿਆਰਤ ਕਰਕੇ ਆਏ ਬਹੁਤ ਵੱਡਾ ਨਾਮ ਹੈ ਸ਼ਰੀਫ ਰਾਗੀ ਹੁਣ ਬੁੱਢਾ ਹੋ ਗਿਆ ਰਗਾ ਹੁਣ ਉਹ ਨਹੀਂ ਫੜਦੀਆਂ ਨਹੀਂ ਉਹਦੀ ਪਰ ਫਿਰ ਵੀ ਉਹ ਗੁਜ਼ਾਰਾ ਨਜ਼ਰ ਆਉਂਦਾ ਹੈ ਬੜਾ ਬੜਾ ਹਾਂ ਉਹ ਤਾਂ ਫਿਰ ਉਹ ਸਿਆਣੇ ਕਹਿੰਦੇ ਵੀ ਜ਼ੋਰ ਲਾਣਾ ਉਹੀ ਜਾਣਦਾ ਜਿਹਨੂੰ ਖੁੱਲਾ ਪਿਆ ਹੋ ਉਹ ਗੱਲ ਤਾਂ ਉਹਦੇ ਚੋਂ ਹੈ ਆ ਪਰ ਸਦਾ ਤਾਂ ਫਿਰ ਨਹੀਂ ਨਾ ਬਾਗੀ ਬੁਲਬੁਲ ਬੋਲੇ ਨਾਲੇ ਰੌਲਾ ਇਹ ਹੈ ਨਾ ਕਿ ਜਿਸ ਤਰ੍ਹਾਂ ਉਹ ਦਾਸਤਾਨ ਗੋਈ ਕਰਦੇ ਸੀ ਨਾ ਹੁਣ ਉਹ ਨਸਲ ਨਹੀਂ ਰਹੀ ਉਸ ਤਰ੍ਹਾਂ ਦੀ ਦਾਸਤਾਨ ਗੋਈ ਸੁਣਨ ਵਾਲੀ ਯਾਨੀ ਕਿ ਜਿਹੜਾ ਵਾ ਨਾ ਉਹ ਕਿਉਂਕਿ ਉਹਦੇ ਚੋਂ ਹੁੰਦੇ ਸੀ ਕਿ ਪਹਿਲੇ ਉਹ ਬੋਲਦੇ ਸੀ ਫਿਰ ਕੁਝ ਗਾ ਕੇ ਦੱਸਦੇ ਸੀ ਤੇ ਫਿਰ ਉਸ ਤਰ੍ਹਾਂ ਉਹ ਫਿਰ ਇੱਕ ਦੋ ਚਾਰ ਹੀ ਦਾਸਤਾਨਾਂ ਸੀ ਹਾਂਜੀ ਪੂਰਨ ਭਗਤ ਮਿਰਜ਼ਾ ਸਾਹਿਬਾ ਹੀਰ ਰਾਂਝਾ ਜੋ ਉਹ ਦਾਸਤਾਨ ਗੋਈ ਕਰਦੇ ਸੀ ਇਦਾਂ ਦੀ ਲੱਭਦੀ ਕਿਤੋਂ ਨਹੀਂ ਬਾਕੀ ਜੇ ਕਦੀ ਜ਼ਿੰਦਗੀ ਨੇ ਮੌਕਾ ਦਿੱਤਾ ਅੱਲਾ ਖੈਰ ਰੱਖੇ ਸ਼ਰੀਫ ਰਾਗੀ ਨੂੰ ਵੀ ਰੱਬ ਜ਼ਿੰਦਗੀ ਦੇਵੇ ਲੰਬੀ ਤਾਂ ਉਹ ਤੁਹਾਨੂੰ ਕੈਮਰੇ ਦੇ ਵਿੱਚ ਕਦੀ ਦਿਖਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਲੈਲਪੁਰ ਦੇ ਹੀ ਆ ਇੱਥੇ ਜੜ੍ਹਾਂ ਵਾਲੇ ਰੋਡ ਤੇ ਕਿੱਥੇ ਢੁੱਡੀ ਵਾਲੇ ਇੱਥੇ ਕਿਤੇ ਉਹ ਰਹਿੰਦੇ ਆ ਸ਼ਰੀਫ ਰਾਗੀ ਸਾਹਿਬ ਮੁਮਕਿਨ ਹੈ ਕਿ ਫੇਰ ਆਣ ਹੋ ਹਾਂ ਆਂਦੇ ਹੁੰਦੇ ਨਾ ਸਾਲ ਹਰ ਸਾਲ ਹਾਂਜੀ ਜੋੜੀ ਤੁੰਬੇ ਵਾਲੇ ਹਾਂਜੀ ਇਦਾਂ ਹੀ ਇੱਥੇ ਨਾ ਰਹਿੰਦਾ ਸ਼ੇਰਾ ਗੁੱਜਰ ਚੰਗਾ ਬੰਦਾ ਉਹਦਾ ਕੋ ਆਇਆ ਇਧਰੋਂ ਕੋ ਰਿਸ਼ਤੇਦਾਰ ਖਬਰੇ ਕੁਝ ਲੱਗਦਾ ਉਹ ਆ ਕੇ ਇੱਥੇ ਬੈਠਾ ਅੱਬੂ ਵੀ ਬੈਠੇ ਕੋਈ ਗੱਲ ਹੋਈ ਵੀ ਉਹਨੇ ਸ਼ੇਰਾ ਗੁੱਜਰ ਦੀ ਕਹਿੰਦਾ ਉਹ ਤਾਂ ਫੌਤ ਹੋ ਗਿਆ ਮੈਂ ਯਾਰ ਸ਼ੇਰਾ ਗੁੱਜਰ ਮੈਂ ਤਾਂ ਇੰਜ ਮਾਲੂਮ ਹੁੰਦਾ ਵੀ ਜਿਵੇਂ ਮੈਂ ਉਹਨੂੰ ਦੇਖਿਆ ਇੱਥੇ ਕਹਿੰਦਾ ਨਹੀਂ ਜੀ ਤੁਹਾਨੂੰ ਭੁਲੇਖਾ ਪਿਆ ਮੈਂ ਜਨਾਜ਼ਾ ਪੜ੍ਹ ਕੇ ਗਿਆ ਦਾ ਉਹ ਤਾਂ ਫੌਤ ਹੋ ਗਿਆ ਇਸ ਗੱਲ ਨੂੰ ਕਰਾ 7-8 ਮਹੀਨੇ ਹੋ ਗਏ ਮੈਂ ਵੀ ਮੰਨ ਗਿਆ ਮੈਂ ਕਿਹਾ ਭਾਈ ਜੀ ਨੇ ਜਨਾਜ਼ਾ ਪੜਿਆ ਇਸ ਤੋਂ ਬਾਅਦ ਪੀਤਾ ਰੱਖ ਦਿੱਤਾ ਪੀਤਾ ਰੱਖਦਾ ਅੱਛਾ ਮੈਂ ਬੈਠਾ ਮਾਮੇ ਆਸ਼ਕ ਅਲੀ ਕੋ ਉੱਥੇ ਦਰਬਾਰ ਤੇ ਅਸੀਂ ਹੁੱਕਾ ਪੀਰੇ ਉਹ ਤੁਰਿਆ ਵੇ ਲੈਣ ਵੱਲੋਂ ਤੁੰਦੇ ਵੀ ਉੱਠਿਆ ਹੈ ਮੇਰੇ ਤਾਂ ਕੋਈ ਤਰ੍ਹਾਂ ਨਿਕਲ ਗਿਆ ਮੈਂ ਕਿਹਾ ਮਾਮਾ ਵੀ ਇਹ ਤਾਂ ਫੌਤ ਹੋ ਗਿਆ ਸੀ ਕਹਿੰਦਾ ਤੈਨੂੰ ਕਿਹਨੇ ਕਿਹਾ ਫੌਤ ਹੋ ਗਿਆ ਉਹ ਤੇਰੇ ਸਾਹਮਣੇ ਤੁਰਿਆ ਨਹੀਂ ਆਂਦਾ ਜੇ ਤੁਸੀਂ ਆਵਾ ਗਾਉਣ ਵਾਲੇ ਕੀਤੇ ਤੇ ਰੱਖਦੇ ਤੇ ਤੁਸੀਂ ਕਹਿਣਾ ਸ਼ਾਇਦ ਹੋਰ ਜਨਮ ਲੈ ਆਇਆ ਤੇ ਉਹ ਫਿਰ ਉਹ ਭਾਈ ਇਦਾਂ ਭਲੇਖਾ ਲੱਗ ਜਾਂਦਾ ਜਿਵੇਂ ਸ਼ਰੀਫ ਰਾਗੀ ਵਾਲੀ ਗੱਲ ਹੋਈ ਤੇ ਹੁਣ ਉਹਦੀ ਵਾਈਫ ਫੌਤ ਹੋਈ ਸੀ ਫਿਰ ਬਾਅਦ ਚੋਂ ਬੰਦਾ ਮੰਨ ਕੇ ਸਾਈਵਾਲ ਦਾ ਸੀ ਉਹ ਉਹਦੀ ਘਰ ਦੀ ਫੌਤ ਹੋਈ ਉਹਦੇ ਘਰ ਦੇ ਉੱਤੇ ਉਹ ਕਹਿੰਦਾ ਸੀ ਮੈਂ ਗਲਤੀ ਨਾਲ ਸ਼ੇਰਾ ਆ ਗਿਆ ਮੂੰਹ ਤੇ ਅੱਛਾ ਉਹਦੇ ਘਰ ਦੀ ਫੌਤ ਸ਼ੇਰੇ ਦੇ ਘਰ ਦੀ ਫੌਤ ਹੋਈ ਉਹ ਜਿਹਦੇ ਘਰ ਦੀ ਫੌਤ ਹੋ ਗਈ ਮਾਰਤਾ ਵਿਚਾਰਾ ਉਹ ਵੀ ਗਿਆ ਚਲੋ ਹੁਣ ਅਸੀਂ ਅਖੀਰ ਦੇ ਉੱਤੇ ਇੱਕ ਗਾਣਾ ਸੁਣਨਾ ਸਮੀ ਤੋਂ ਫਿਰ ਅਸੀਂ ਪ੍ਰੋਗਰਾਮ ਬੰਦ ਕਰ ਦਾਂਗੇ ਪ੍ਰੋਗਰਾਮ 3 ਘੰਟਾ ਹੋ ਗਿਆ ਫਿਰ ਬੰਦ ਕਰ ਦਾਂਗੇ ਨਾ ਹਾਂਜੀ ਪ੍ਰੋਗਰਾਮ ਚਾਚੇ ਬੂਟੇ ਨੇ ਵੀ ਡੰਗਰਾਂ ਕੋ ਜਾ ਕੇ ਸੌਣਾ ਕਹਿੰਦਾ ਮੈਨੂੰ ਕਾਲ ਆ ਇਹਨੂੰ ਅਸੀਂ ਗਾਣਾ ਇਹ ਸਿਰਫ ਸਮੀ ਕਰਕੇ ਬੈਠਿਆ ਚਾਚਾ ਬੂਟਾ ਹੋ ਗਿਆ ਮਾਮਾ ਆਸ਼ਕਲੇ ਇੱਥੇ ਹੋਰ ਬੜੇ ਫੈਨ ਆ ਜਿਨ੍ਹਾਂ ਨੂੰ ਪਤਾ ਲੱਗਦਾ ਨਾ ਵੀ ਸਮੀ ਆ ਗਿਆ ਤੇ ਉਹ ਫਿਰ ਜ਼ਰੂਰ ਆਉਂਦੇ ਆ ਸਮੀ ਦਾ ਗੀਤ ਸੁਣਨ ਵਾਸਤੇ ਤੇ ਹੁਣ ਸਮੀ ਤੋਂ ਅਸੀਂ ਗੀਤ ਸੁਣਦੇ ਆ ਹੀਰੋ ਹੀਰੋਇਨ ਫਿਰ ਰਲ ਗਏ ਤੇ ਗੀਤ ਆ ਗਿਆ ਫਿਲਮ 'ਚ ਮੈਨੂੰ ਤੂੰ ਪਹਿਚਾਣਦਾ ਏ ਨਾ ਮੇਰਾ ਮੁਖ ਸਿਆਣਦਾ ਏ ਨਾ ਬੜੀ ਮੁਹੱਬਤ ਸੀ ਤੇਰੇ ਨਾਲ ਬੜੀ ਮੁਹੱਬਤ ਸੀ ਤੇਰੇ ਨਾਲ ਸੀ ਦਾ ਮਤਲਬ ਜਾਣਦਾ ਏ ਨਾ ਮੈਨੂੰ ਪਹਿਚਾਣਦਾ ਏ ਨਾ ਮੇਰਾ ਮੁਖ ਸਿਆਣਦਾ ਏ ਨਾ ਬੜੀ ਮੁਹੱਬਤ ਸੀ ਤੇਰੇ ਨਾਲ ਬੜੀ ਮੁਹੱਬਤ ਸੀ ਤੇਰੇ ਨਾਲ ਸੀ ਦਾ ਮਤਲਬ ਜਾਣਦਾ ਏ ਨਾ ਤੇਰੇ ਸਾਹ ਵਿੱਚ ਸਾਹ ਰਹਿੰਦਾ ਸੀ ਤੇਰੇ ਚਾਹ ਦਾ ਚਾਹ ਰਹਿੰਦਾ ਸੀ ਤੂੰ ਚਾਵਾਂ ਦਾ ਚੋਰ ਨਿਕਲਿਆ ਬਸ ਵੇਖਣ ਨੂੰ
ਹਾਂ ਰਹਿੰਦਾ ਸੀ। ਵਾਹ, ਵਾਹ। ਅੱਜ ਕੱਲ ਤੂੰ ਅਣਜਾਣਦਾ ਏ ਨਾ, ਹੁਣ ਤਾਂ ਜ਼ਿੰਦਗੀ ਮਾਣਦਾ ਏ ਨਾ, ਬੜੀ ਮੁਹੱਬਤ ਸੀ ਤੇਰੇ ਨਾਲ, ਬੜੀ ਮੁਹੱਬਤ ਸੀ ਤੇਰੇ ਨਾਲ, ਸੀ ਦਾ ਮਤਲਬ ਜਾਣਦਾ ਏ ਨਾ। ਕੀ ਬਾਤ ਜ਼ਿੰਦਗੀ ਨੂੰ ਬਰਬਾਦ ਨਹੀਂ ਕਰਦੀ, ਰੋਂਦੀ ਨਹੀਂ, ਫਰਿਆਦ ਨਹੀਂ ਕਰਦੀ, ਹਾਂ ਸੱਚ ਤੈਨੂੰ ਇਹ ਦੱਸਣਾ ਸੀ, ਮੈਂ ਹੁਣ ਤੈਨੂੰ ਯਾਦ ਨਹੀਂ ਕੀ ਬਾਤ ਹਾਏ ਜ਼ਿੰਦਗੀ ਨੂੰ ਬਰਬਾਦ ਨਹੀਂ ਕਰਦੀ, ਰੋਂਦੀ ਨਹੀਂ, ਫਰਿਆਦ ਨਹੀਂ ਕਰਦੀ, ਹਾਂ ਸੱਚ ਤੈਨੂੰ ਇਹ ਦੱਸਣਾ ਸੀ, ਮੈਂ ਹੁਣ ਤੈਨੂੰ ਯਾਦ ਨਹੀਂ ਕਰਦੀ। ਪਟਿਆ ਝੂਠੀ ਸ਼ਾਨ ਦਾ ਏ ਨਾ, ਔਲਖ ਮਿੱਟੀ ਛਾਣ ਦਾ ਏ ਨਾ, ਬੜੀ ਮੁਹੱਬਤ ਸੀ ਤੇਰੇ ਨਾਲ, ਬੜੀ ਮੁਹੱਬਤ ਸੀ ਤੇਰੇ ਨਾਲ, ਸੀ ਦਾ ਮਤਲਬ ਜਾਣਦਾ ਏ ਨਾ। ਵਾਹ ਵਾਹ ਕੀ ਜਾਣ ਤੋਂ ਪਿਆਰਾ ਕਰ ਲਿਆ ਸੀ ਮੈਂ, ਫੇਰ ਦੁਬਾਰਾ ਕਰ ਲਿਆ ਸੀ ਮੈਂ, ਤੇਰੇ ਦੁੱਖ ਵਿੱਚ ਅੱਧੀ ਰਹਿ ਗਈ, ਤੈਨੂੰ ਸਾਰਾ ਕਰ ਲਿਆ ਸੀ। ਵਾਹ 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 ਜਾਨ ਤੋਂ ਪਿਆਰਾ ਕਰ ਲਿਆ ਸੀ ਮੈਂ, ਫੇਰ ਦੁਬਾਰਾ ਕਰ ਲਿਆ ਸੀ ਮੈਂ, ਤੇਰੇ ਦੁੱਖ ਵਿੱਚ ਅੱਧੀ ਰਹਿ ਗਈ, ਤੈਨੂੰ ਸਾਰਾ ਕਰ ਲਿਆ ਸੀ ਮੈਂ। ਮਿੱਠਾ ਉਂਝ ਜ਼ੁਬਾਨ ਦਾ ਏ ਨਾ, ਦੁਸ਼ਮਣ ਮੇਰੀ ਜਾਨ ਦਾ ਏ ਨਾ, ਬੜੀ ਮੁਹੱਬਤ ਸੀ ਤੇਰੇ ਨਾਲ, ਬੜੀ ਮੁਹੱਬਤ ਸੀ ਤੇਰੇ ਨਾਲ, ਸੀ ਦਾ ਮਤਲਬ ਜਾਣਦਾ ਏ ਨਾ। ਵਾਹ 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 ਕਿਹੜੇ ਕੰਮ ਦੇ ਯਾਰ ਪਰੋਸੇ, ਮੈਂ ਤਾਂ ਰਹਿ ਗਈ ਰਾਤ ਉਸੇ, ਤੈਨੂੰ ਸਾਰੀਆਂ ਦੇ ਕੇ ਖੁਸ਼ੀਆਂ, ਮੇਰੇ ਪੱਲੇ ਰਹਿ ਗਏ ਰੋਸੇ, ਹੁਣ ਤਾਂ ਜ਼ਿੰਦਗੀ ਮਾਣਦਾ ਏ ਨਾ, ਜੀਦਾ ਹੋਇਆ ਏ ਹਾਣਦਾ ਏ ਨਾ, ਹੈਂ ਜੀਦਾ ਹੋਇਆ ਏ ਹਾਣਦਾ ਏ ਨਾ, ਬੜੀ ਮੁਹੱਬਤ ਸੀ ਤੇਰੇ ਨਾਲ, ਬੜੀ ਮੁਹੱਬਤ ਸੀ ਤੇਰੇ ਨਾਲ, ਸੀ ਦਾ ਮਤਲਬ ਜਾਣਦਾ ਏ ਨਾ। ਮੈਂ ਕਹਿੰਦਾ ਸਾਮੀ ਸਾਹਿਬ ਹੁਣ ਤੱਕ ਤੂੰ ਜਿੰਨੇ ਵੀ ਗਾਣੇ ਗਾਏ ਨਾ, ਆ ਯਕੀਨ ਕਰੀ ਵੀ ਲੁੱਟ ਲਿਆ ਤੂੰ। ਬਹੁਤ ਸੋਹਣਾ ਗਾਣਾ ਸੀ, ਕਮਾਲ ਕਰਦੀ ਗਾਣਾ ਮੇਰੇ ਬਹੁਤ ਦਿਲ। ਗੀਤ ਜਿਹੜਾ ਵਾ ਨਾ, ਇਹ ਹੁਣ ਆ ਕਾਪੀਰਾਈਟ ਵਾਲਾ ਇਸ਼ੂ ਹੋ ਗਿਆ, ਵਰਨਾ ਪਹਿਲੇ ਗੀਤ ਕਿਸੇ ਦੀ ਮਲਕੀਅਤ ਨਹੀਂ ਹੁੰਦਾ ਸੀ, ਵੀ ਗੀਤ ਕੋਈ ਵੀ ਜਿਹੜਾ ਲਿਖਿਆ ਆ ਪੁਰਾਣੇ ਦੌਰ ਦਾ ਜਿਹੜਾ ਵੀ ਗਾਣੇ ਵਾਲਾ ਜਿਹੜਾ ਵਾ ਨਾ ਉਹਨੂੰ ਗਾ ਲੈਂਦਾ ਸੀ, ਤੇ ਉਹ ਗੀਤ ਯਾਨੀ ਕਿ ਜਿਹੜਾ ਵਾ ਨਾ, ਕਿਉਂਕਿ ਗੀਤ ਅਸਲ 'ਚ ਰਸਮ ਰਿਵਾਜ ਸੀ ਨਾ, ਹੈ ਗੀਤ ਰਸਮੋ ਰਿਵਾਜ। ਹਾਂ ਗੀਤ ਸਾਡੇ ਪੁਰਾਣੇ ਗੀਤ ਜਿਹੜੇ ਆ ਨਾ, ਰਤਲ ਬਹਿਤਲ ਉਹ ਰਤਲ ਬਹਿਤਲ ਤਰੀਕਾ ਗੀਤ ਜਿਹੜੇ ਆ ਸਾਡੇ, ਸਾਡਾ ਰਸਮੋ ਰਿਵਾਜ ਆ ਸਾਰਾ, ਯਾਨੀ ਕਿ ਜਿਹੜਾ ਵਾ ਉਹੀ ਚੀਜ਼ਾਂ ਹੈ ਆ। ਤੇ ਅਸਲ 'ਚ ਜਦੋਂ ਦਾ ਫਿਰ ਨਾ ਗੀਤ ਦੇ ਬਜਾਏ ਗਾਣਾ ਆ ਗਿਆ ਨਾ, ਨਹੀਂ ਵਿੱਚ ਨੂੰ ਖੇ ਖਰਾਬਾ ਬਣਿਆ, ਯੋ ਯੋ ਯਾ ਯਾ ਹੋਲਾ, ਹੁਣ ਫਿਰ ਸੂਤ ਹੁੰਦਾ ਜਾ ਰਿਹਾ, ਫਿਰ ਅਸਲ ਲੌਟਦੀ ਆ ਨਾ ਚੀਜ਼ ਜਿਹੜੀ ਆ। ਹਾਂਜੀ ਹਾਂਜੀ ਇਹ ਗੱਲ ਪੱਕੀ ਆ, ਜਿਹੜਾ ਵੀ ਦੌਰ ਗੁਜ਼ਰਿਆ ਨਾ ਪਹਿਲੇ, ਉਹ ਦੁਬਾਰਾ ਵਾਪਸ ਲਾਜ਼ਮੀ ਆਉਂਦਾ। ਜਿਹੜੇ ਟ੍ਰੈਂਡ ਗੁਜ਼ਰੇ ਆ, ਜਿਹੜੇ ਜਿੱਦਾਂ ਦੇ ਪਹਿਲੇ ਵਕਤ ਗੁਜ਼ਰਿਆ, ਉਹ ਵਾਪਸ ਲਾਜ਼ਮੀ ਆਉਂਦਾ। ਗੀਤ ਪਹਿਲਾਂ ਨਾਲੋਂ ਉਹ ਗੀਤ ਹੋਰ ਤਰ੍ਹਾਂ ਦੇ ਆਉਣ ਲੱਗ ਗਏ, ਹੋਰ ਤਰ੍ਹਾਂ ਦੇ ਹਨਾ, ਫਿਰ ਹੁਣ ਹੌਲੀ ਹੌਲੀ ਲੋਕ ਫੇਰ ਉਧਰ ਨੂੰ ਆ ਰਹੇ। ਉਹਨਾਂ ਗੀਤਾਂ ਜਿਹੜੇ ਹੋਣ ਵਾਲੇ ਇਹਨਾਂ 'ਚ ਚਾਸੀ ਹੈ ਨਹੀਂ, ਇਹਨਾਂ 'ਚ ਉਹ ਸਵਾਦ ਨਹੀਂ ਹੈ ਇਹਨਾਂ ਗੀਤਾਂ 'ਚ ਹੋਣ ਵਾਲਿਆਂ। ਹੁਣ ਉਹ ਲੋਕ ਫਿਰ ਪਿਛਲਿਆਂ ਗੀਤਾਂ ਨੂੰ ਲੱਗ ਪਏ ਤੁਰ ਪਏ। ਇਹ ਪਿਛਲੇ 50 ਸਾਲਾਂ ਨੇ ਜਿਹੜੇ ਗੱਲ ਸੁਣ ਕੇ ਇਹ ਸਿਹਤ ਦੇ ਹਿਸਾਬ ਨਾਲ ਵੀ ਬਹੁਤ ਮਾੜੇ ਆ। ਹਾਂਜੀ। ਤੇ ਜਿਹੜਾ ਬਾਕੀ ਮੁਆਸ਼ਰਤੀ ਕਦਰਾਂ ਦੇ ਹਵਾਲੇ ਨਾਲ ਵੀ ਬਹੁਤ ਮਾੜੇ ਆ, ਤੇ ਕਲਚਰ ਦੇ ਹਵਾਲੇ ਨਾਲ ਵੀ ਬਹੁਤ ਮਾੜੇ ਆ ਹੈ। ਲੇਕਿਨ ਹੁਣ ਜਿਹੜਾ ਆਹਿਸਤਾ ਆਹਿਸਤਾ ਨਾ, ਯਾਨੀ ਕਿ ਜਿਹੜਾ ਸਿਹਤ ਵਾਲਾ ਤਾਂ ਹਲੇ ਲੱਗਦਾ ਕੁਛ ਟਾਈਮ ਹੋਰ ਲੱਗੇਗਾ, ਲੋਕੀ ਫਿਰ ਉਸ ਪਾਸੇ ਆਣਗੇ ਵੀ ਆ ਪੈਸਟੀਸਾਈਡ ਵਾਲਾ ਤੇ ਖਾਦ ਵਾਲੇ ਤੇ ਇਹ ਉਹ ਨੈਚੁਰਲ ਵਾਲਾ, ਤੇ ਅਲਬੱਤਾ ਗੀਤਾਂ ਵਾਲਾ ਤੇ ਲੋਕਾਂ ਨੂੰ ਇਹ ਹੁਣ ਦੁਬਾਰਾ ਆਪਣੇ ਨਾ ਯਾਨੀ ਕਿ ਉਸ ਸਾਦਗੀ ਵੱਲ ਜਿਹੜਾ ਨਾ ਆਹਿਸਤਾ ਆਹਿਸਤਾ ਆ ਰਹੇ ਆ। ਹਾਏ ਲੋਕਾਂ ਦੀਆਂ ਬਥੇਰੀਆਂ ਗੱਲਾਂ ਹੋ ਗਈਆਂ, ਵਾਹ ਜੀ ਵਾਹ, ਮੈਂ ਬੋਲਾਂ ਜੇ ਤੇਰੀਆਂ ਗੱਲਾਂ ਹੋ ਗਈਆਂ, ਵਾਹ ਵਾਹ ਵਾਹ, ਮੈਸੇਜ ਦੇਖਣਾ ਨਾ ਜਾਂ ਦੇਖ ਕੇ ਛੱਡ ਦੇਣਾ, ਇਹ ਤਾਂ
ਤਾਂ ਵਿਛੜਨ ਵਾਲੀਆਂ ਗੱਲਾਂ ਹੋ ਗਈਆਂ ਹਾਏ ਨਾ ਮਿਲਦਿਆਂ ਨਾ ਹੀ ਗੱਲਾਂ ਕਰਦਿਆਂ ਆਪਣੇ ਵਿੱਚ ਕਿੱਦਾਂ ਦੀਆਂ ਗੱਲਾਂ ਹੋ ਗਈਆਂ ਹਾਏ ਮੈਸੇਜ ਦੇਖਣਾ ਨਾ ਜਾਂ ਦੇਖ ਕੇ ਛੱਡ ਦੇਣਾ ਇਹ ਤਾਂ ਵਿਛੜਨ ਵਾਲੀਆਂ ਗੱਲਾਂ ਹੋ ਗਈਆਂ ਵਾਹ ਵਾਹ ਦਿਲ ਬਿੰਦ ਵਸਾ ਨਹੀਂ ਕਰਦਾ ਸਜਰੀ ਲੱਗੀ ਤੋਂ ਜਾਣੀ ਥੱਲੇ ਕਿਸੀ ਲੱਗਦਾ ਵੇ ਪੱਬ ਤੇ ਅੱਡੀ ਚੋਂ ਵਾਹ ਵਾਹ ਹੁਣ ਸੋਚਾਂ ਉਹ ਵਾਦੇ ਨਹੀਂ ਸੀ ਗੱਲਾਂ ਹੀ ਸੀ ਤੇ ਗੱਲਾਂ ਕਿਧਰੇ ਖੋ ਗਈਆਂ ਵਾਹ। ਹਾਏ ਨਾ ਮਿਲਦਿਆਂ ਨਾ ਹੀ ਗੱਲਾਂ ਕਰਦਿਆਂ ਆਪਣੇ ਵਿੱਚ ਕਿੱਦਾਂ ਦੀਆਂ ਗੱਲਾਂ ਹੋ ਗਈਆਂ ਮੈਸੇਜ ਦੇਖਣਾ ਨਾ ਜਾਂ ਦੇਖ ਕੇ ਛੱਡ ਦੇਣਾ ਇਹ ਤਾਂ ਵਿਛੜਨ ਵਾਲੀਆਂ ਗੱਲਾਂ ਹੋ ਗਈਆਂ ਉਹ ਨਾਈ ਟੋਟ ਵੀ ਚੇਤੇ ਕਰੀ ਦੀਵਾਲੀ ਦੀ ਅੱਗ ਦਿਲ ਨੂੰ ਲਾਉਂਦੀ ਠੰਡੀ ਯਾਦ ਮਨਾ ਲਈ ਰਾਤੀ ਬੈਕਅਪ ਕੀਤਾ ਫੋਨ ਫੋਟੋਆਂ ਲੱਭ ਗਈਆਂ ਤਾਜ਼ੀਆਂ ਸਭ ਪੁਰਾਣੀਆਂ ਗੱਲਾਂ ਹੋ ਗਈਆਂ ਹਾਏ ਨਾ ਮਿਲਦਿਆਂ ਨਾ ਹੀ ਗੱਲਾਂ ਕਰਦਿਆਂ ਆਪਣੇ ਵਿੱਚ ਕਿੱਦਾਂ ਦੀਆਂ ਗੱਲਾਂ ਹੋ ਗਈਆਂ ਮੈਸੇਜ ਦੇਖਣਾ ਨਾ ਜਾਂ ਦੇਖ ਕੇ ਛੱਡ ਦੇਣਾ ਇਹ ਤਾਂ ਵਿਛੜਨ ਵਾਲੀਆਂ ਗੱਲਾਂ ਹੋ ਗਈਆਂ ਹਾਏ ਕੌਣ ਲਿਖੂਗਾ ਦੀਨ ਕਹਾਣੀ ਵਿਛੜਨ ਦੀ ਵੱਧ ਨਜ਼ਦੀਕੀ ਸਦਾ ਨਿਸ਼ਾਨੀ ਵਿਛੜਨ ਦੀ ਕੌਣ ਲਿਖੂਗਾ ਦੀਨ ਕਹਾਣੀ ਵਿਛੜਨ ਦੀ ਵੱਧ ਨਜ਼ਦੀਕੀ ਸਦਾ ਨਿਸ਼ਾਨੀ ਵਿਛੜਨ ਦੀ ਹਾਏ ਦਿਲ ਨੰਬਰ ਤੇ ਸ਼ਹਿਰ ਬਦਲ ਲਿਆ ਸਜਣਾ ਨੇ ਦਿਲ ਨੰਬਰ ਤੇ ਸ਼ਹਿਰ ਬਦਲ ਲਿਆ ਸਜਣਾ ਨੇ ਜੀ ਦਾ ਡਰ ਸੀ ਉਹੀ ਗੱਲਾਂ ਹੋ ਗਈਆਂ ਵਾਹ 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 ਕੀ ਬਾਤ ਹਾਏ ਦਿਲ ਨੰਬਰ ਤੇ ਸ਼ਹਿਰ ਬਦਲ ਲਿਆ ਸਜਣਾ ਨੇ ਜੀ ਦਾ ਡਰ ਸੀ ਉਹੀ ਗੱਲਾਂ ਹੋ ਗਈਆਂ ਹਾਏ ਨਾ ਮਿਲਦਿਆਂ ਨਾ ਹੀ ਗੱਲਾਂ ਕਰਦਿਆਂ ਆਪਣੇ ਵਿੱਚ ਕਿੱਦਾਂ ਦੀਆਂ ਗੱਲਾਂ ਹੋ ਗਈਆਂ ਵਾਹ 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 ਜੀ ਸਮੀ ਜੱਟ ਜੀ ਸਾਡੇ ਕੋਲ ਤਸ਼ਰੀਫ ਲੈ ਕੇ ਆਏ ਉਕਾੜੇ ਤੋਂ ਈਦ ਦਾ ਸਾਡੀ ਖੁਸ਼ੀਆਂ ਦੁਬਾਲਾ ਕਰਤੀਆਂ ਅਸੀਂ ਬਹੁਤ ਖੁਸ਼ ਹਾਂ ਜੀ ਤੇ ਬੜੀ ਮਹਿਫਲ ਸੱਜੀ ਬੜਾ ਕੁਛ ਹੋਇਆ ਸਾਡੇ ਕੋਲ ਚੂੜ ਗਾਣੇ ਤੋਂ ਪ੍ਰਾਹੁਣੇ ਆਏ ਬੈਠੇ ਗੋਡੇ ਵਾਲੀ ਗੱਲ ਓ ਯਾਰ ਹਾਂਜੀ ਸਾਡੇ ਕੋਲ ਫਰਿਆਦ ਸਾਹਿਬ ਬੈਠੇ ਆ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਸਾਡੇ ਕੋਲ ਮੁਦੱਸਰ ਸਾਹਿਬ ਬੈਠੇ ਆ ਫਰੂਕਾਬਾਦ ਤੋਂ ਤੇ ਇਹਨਾਂ ਦੇ ਵੀ ਅਸੀਂ ਬੜੇ ਸ਼ੁਕਰਗੁਜ਼ਾਰ ਆ ਵੀ ਤਸ਼ਰੀਫ ਲੈ ਕੇ ਆਏ ਬਾਕੀ ਜਨਤਾ ਸਾਰੀ ਰਹਿਮੇ ਸ਼ਾਹ ਦੀ ਹੈ ਤੇ ਬਹੁਤ ਰੋ ਜੁਨੇਦ ਸਾਹਿਬ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਤਸ਼ਰੀਫ ਲੈ ਕੇ ਆਏ ਜੀ ਤੇ ਬੜੀ ਮਿਹਰਬਾਨੀ ਅਸੀਂ ਇੱਥੇ ਮਹਿਫਲ ਨੂੰ ਬਰਖਾਸਤ ਕਰਦੇ ਆ ਦਰਖਾਸਤ ਨਹੀਂ ਬੰਦ ਕਰਦੇ ਹਾਂ ਖਤਮ ਕਰ ਅਸੀਂ ਸ਼ਟਰ ਸਿੱਟਦੇ ਹਾਂ ਜੀ ਇਸ ਟਾਈਮ ਹਾਂਜੀ ਸਿੱਟ ਦਿਓ ਜੀ ਸ਼ਟਰ ਸਿੱਟ ਦਿਓ ਮਿਲਦੇ ਆ ਜੀ ਅਗਲੇ ਵਲੌਗ 'ਚ ਰੱਬ ਰਾਖਾ